ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਇੱਕ ਨਿਊਯਾਰਕ ਦਾ ਟੈਕਸ ਪ੍ਰਪੇਅਰ ਪੰਜਾਬੀ ਮੂਲ ਦਾ ਬਲਤੇਜ ਸਿੰਘ ਬਰਾੜ, 42 ਸਾਲ ਉਸ ਦੀ ਉਮਰ ਆ, ਸਾਊਥ ਰਿਚਮੰਡ ਹਿੱਲ ਦੇ ਵਿੱਚ ਸੀ। ਉਹ ਅਸਪਾਇਰ ਟੈਕਸ ਤੇ ਅਕਾਊਂਟਿੰਗ ਸਰਵਿਸ, ਇੱਕ ਟੈਕਸ ਪ੍ਰੈਪਰੇਸ਼ਨ ਅਕਾਊਂਟਿੰਗ ਤੇ ਕੰਸਲਟਿੰਗ ਫਰਮ ਨੂੰ ਰਨ ਕਰਦਾ ਸੀ। ਅੱਜ ਜਿਹੜਾ ਇਹ ਦੱਸਿਆ ਜਾ ਰਿਹਾ ਆ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਵੀ ਇਹ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ ਅਟਾਰਨੀ ਆਫਿਸ ਦੇ ਦੁਆਰਾ ਆ ਵੀ ਉਸ ਨੂੰ 2 ਸਾਲ ਦੀ ਹੁਣ ਸਜ਼ਾ ਹੋਈ ਆ ਪ੍ਰਿਜ਼ਨ ਦੇ ਵਿੱਚ। ਕਹਿੰਦੇ ਵੀ ਉਸ ਨੂੰ ਘੱਲਿਆ ਜਿਹੜਾ ਹੋ ਜਾਵੇਗਾ। ਕਾਰਨ ਇਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਸੀਗਾ ਵੀ ਇਸ ਨੇ ਜਿਹੜੀਆਂ ਲੋਨ ਐਪਲੀਕੇਸ਼ਨ, ਜਿਹੜੀਆਂ ਪੀਪੀਪੀ ਦੀਆਂ ਲੋਨ ਐਪਲੀਕੇਸ਼ਨ ਸੀਗੀਆਂ, ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ, ਕੋਵਿਡ-19 ਦਾ ਇੱਕ ਰਿਲੀਫ ਪ੍ਰੋਗਰਾਮ ਚਲਾਇਆ ਗਿਆ ਸੀਗਾ, ਉਸ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਲੋਨ ਵਗੈਰਾ ਮਿਲੇ ਆ। ਕਹਿੰਦੇ ਵੀ ਇਸ ਨੇ ਉਹ ਲੋਨ ਪ੍ਰੈਪਰੇਸ਼ਨ ਐਪਲੀਕੇਸ਼ਨ ਦੇ ਵਿੱਚ ਜਿਹੜੀਆਂ ਸਬਮਿਟ ਕੀਤੀਆਂ ਆਪਣੇ ਕਲਾਇੰਟਸ ਦੇ ਬਿਹਾਫ ਦੇ ਵਿੱਚ, ਉਹਦੇ ਵਿੱਚ ਫਾਲਸ ਸਟੇਟਮੈਂਟਸ ਜਿਹੜੀਆਂ ਉਹ ਕੀਤੀਆਂ ਸੀਗੀਆਂ। ਇਸ ਨੇ ਟਿਕਟੌਕ ਤੇ ਵੀ ਆਪਣੇ ਆਪ ਨੂੰ ਕਾਫੀ ਜ਼ਿਆਦਾ ਐਡਵਰਟਾਈਜ਼ ਕੀਤਾ, ਹੋਰ ਵੀ ਸੋਸ਼ਲ ਮੀਡੀਆ ਦੇ ਉੱਤੇ ਐਡਵਰਟਾਈਜ਼ ਜਿਹੜਾ ਉਹ ਕਰਦਾ ਸੀਗਾ, ਜਿਸ ਦੇ ਵਿੱਚ ਐਡਵਰਟਾਈਜ਼ਮੈਂਟ ਚੋਂ ਕਹਿੰਦਾ ਸੀਗਾ ਵੀ ਉਹ ਪੀਪੀਪੀ ਲੋਨ ਐਪਲੀਕੇਸ਼ਨ ਤੁਹਾਡੇ ਕਲਾਇੰਟ ਦੇ ਲਈ ਜਿਹੜਾ ਉਹ ਭਰੇਗਾ, ਤੁਹਾਡੇ ਕੋਲੋਂ ਫਲੈਟ ਅਪ ਫਰੰਟ ਜਿਹੜੀ ਫੀਸ ਆ ਉਹ ਲਊਗੀ, ਤੇ ਜਿੰਨਾ ਲੋਨ ਹੋਊਗਾ ਉਹਦਾ 10% ਵੈਲਿਊ ਕਹਿੰਦੇ ਵੀ ਉਹ ਆਪ ਰੱਖੇਗਾ ਜੇ ਲੋਨ ਅਪਰੂਵ ਹੋ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਬਰਾੜ ਜਿਹੜਾ ਆ ਇਹ ਟਿਕਟੌਕ ਦੇ ਉੱਤੇ ਐਡ ਕਹਿੰਦੇ ਵੀ ਕਰਦਾ ਰਿਹਾ। ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਕੋਲ ਐਪਲੀਕੈਂਟ ਜਿਹੜੇ ਉਹ ਆਏ, ਸੋਸ਼ਲ ਸਿਕਿਉਰਿਟੀ ਨੰਬਰ, ਉਹਨਾਂ ਦਾ ਡਰਾਈਵਰ ਲਾਇਸੈਂਸ, ਈਮੇਲ ਐਡਰੈਸ, ਬੈਂਕ ਸਟੇਟਮੈਂਟ, 2019 ਟੈਕਸ ਰਿਟਰਨ, ਇੱਕ ਖਾਲੀ ਵੋਇਡ ਚੈੱਕ, ਉਹ ਸਪੋਰਟਿੰਗ ਡਾਕੂਮੈਂਟੇਸ਼ਨ ਦੇ ਵਿੱਚ ਜਿਹੜੇ ਉਹ ਨਾਲ ਲਾਏ ਹੈਗੇ ਆ। ਬਹੁਤ ਸਾਰੇ ਜਿਹੜੇ ਕਲਾਇੰਟ ਬਰਾੜ ਦੇ ਸੀਗੇ, ਇਹ ਜਿਹੜੀ ਯੂਐਸ ਦਾ ਅਟਾਰਨੀ ਆਫਿਸ ਉਹ ਦੱਸਦਾ ਆ ਵੀ ਆਈਦਰ ਉਹ ਜਿੰਨੇ ਅਮਾਊਂਟ ਦੇ ਲਈ ਉਹਨਾਂ ਨੂੰ ਲੋਨ ਮਿਲੇ ਆ ਉਸ ਦੇ ਲਈ ਉਹ ਐਲੀਜੀਬਲ ਨਹੀਂ ਸੀਗੇ, ਤੇ ਜਾਂ ਜਿਹੜੀਆਂ ਉਹਨਾਂ ਨੇ ਜਿਨ੍ਹਾਂ ਦੇ ਕਈਆਂ ਦੇ ਲੋਨ ਕੀਤੇ ਉਹ ਐਂਟਾਈਟਲਡ ਹੀ ਨਹੀਂ ਸੀਗੇ, ਉਹਨਾਂ ਨੂੰ ਲੋਨ ਮਿਲਣਾ ਹੀ ਜਿਹੜਾ ਉਹ ਨਹੀਂ ਸੀ ਚਾਹੀਦਾ। ਸੋ ਕੁੱਲ ਮਿਲਾ ਕੇ ਉਹਨੇ ਕਹਿੰਦੇ ਵੀ ਸੈਂਕੜੇ ਹੀ ਜਿਹੜੀਆਂ ਪੀਪੀਪੀ ਦੀਆਂ ਲੋਨ ਐਪਲੀਕੇਸ਼ਨਸ ਬਰਾੜ ਨੇ ਜਿਹੜੀਆਂ ਭਰੀਆਂ, ਜਿਸ ਦੇ ਵਿੱਚ ਉਸਨੇ ਝੂਠ ਦਸਤਾਵੇਜ਼ ਜਾਂ ਝੂਠ ਜਿਹੜੀ ਇਨਫੋਰਮੇਸ਼ਨ ਭਰੀ, ਤੇ ਓਵਰਆਲ $5.5 ਲੱਖ ਦਾ ਜਿਹੜਾ ਚੂਨਾ ਐਸਬੀਏ ਨੂੰ ਇਸ ਕਰਕੇ ਜਿਹੜਾ ਉਹ ਲੱਗਾ। ਕਹਿੰਦੇ ਵੀ ਬਰਾੜ ਦੇ ਬਹੁਤੇ ਜਿਹੜੇ ਕਲਾਇੰਟ ਉਹ ਸੋਲ ਪ੍ਰੋਪਰਾਈਟਰ, ਟੈਕਸੀ ਡਰਾਈਵਰ, ਟਰੱਕ ਡਰਾਈਵਰ, ਕੰਸਟਰਕਸ਼ਨ ਵਰਕਰ ਜਿਹੜੇ ਉਹ ਸੀਗੇ, ਤੇ ਜਿਹਦੇ ਵਿੱਚ ਜਿਹੜੇ ਕਲਾਇੰਟ ਦੀ ਸਾਲ ਦੀ ਜਿਹੜੀ ਇਨਕਮ ਆ ਉਹ ਥ੍ਰੈਸ਼ਹੋਲਡ ਤੋਂ ਜਿਹੜੀ ਉਹ ਥੱਲੇ ਸੀਗੀ, ਤੇ ਪੀਪੀਪੀ ਲੋਨ ਅਮਾਉਂਟ $20,000 ਤੱਕ ਦੇ ਜਿਹੜੇ ਆ ਉਹ ਉਹਨਾਂ ਨੂੰ ਮਿਲਦੇ ਰਹੇ ਹੈਗੇ ਆ। ਸੋ ਹਰਜੋਤ ਸਿੰਘ ਜੀ, ਜਦੋਂ ਪੀਪੀਪੀ ਲੋਨਸ ਡਿਸਪਰਸ ਹੋ ਰਹੇ ਸੀਗੇ ਉਦੋਂ ਵੀ ਬਹੁਤ ਸਾਰੇ ਲੋਕਾਂ ਨੂੰ, ਆਪਾਂ ਵੀ ਕਹਿੰਦੇ ਰਹੇ, ਲੋਕਾਂ ਨੇ ਉਦੋਂ ਗੱਲ ਦਾ ਬੁਰਾ ਬਣਾਇਆ ਵੀ ਭਾਈ ਗਲਤ ਡਾਕੂਮੈਂਟ ਬਣਾ ਕੇ ਜਿਹੜਾ ਬੰਦੇ ਦਾ ਬਣਦਾ ਨਹੀਂ ਆ, ਜਦੋਂ ਤੁਸੀਂ ਉਸ ਦੇ ਲਈ ਫਾਈਲਾਂ ਭਰਦੇ ਆ ਤਾਂ ਕੰਮ ਜਿਹੜਾ ਔਖਾ ਹੋਣਾ। ਉਦੋਂ ਕਿਸੇ ਨੂੰ ਚੇਤਾ ਨਹੀਂ ਸੀਗਾ ਵੀ ਟਰੰਪ ਨੇ ਦੂਜੀ ਵਾਰੀ ਜਿਹੜਾ ਉਹ ਪ੍ਰੈਜ਼ੀਡੈਂਟ ਬਣਨਾ, ਤੇ ਜਦੋਂ ਦੂਜੀ ਵਾਰੀ ਪ੍ਰੈਜ਼ੀਡੈਂਟ ਬਣਨਾ ਤੇ ਉਹਨੇ ਛੋਟੀ ਜਿਹੀ ਵੀ ਗਲਤੀ ਫੜ ਕੇ ਤੇ ਬੰਦੇ ਨੂੰ ਕੰਨੋਂ ਫੜ ਕੇ ਜਿਹੜਾ ਮੁਲਕ ਤੋਂ ਬਾਹਰ ਕੱਢਣ ਦੀ ਜਿਹੜਾ ਇੱਕ ਡਰ ਦੇ ਸਹਿਮ ਦੇ ਮਾਹੌਲ ਦੇ ਵਿੱਚ ਰੱਖਣਾ ਆ। ਸੋ ਹੁਣ ਬਲਜੀਤ ਬਰਾੜ ਦਾ ਅੱਗੇ ਕੀ ਬਣੂਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਇਹ ਆ ਵੀ 2 ਸਾਲ ਦੀ ਹੁਣ ਸਜ਼ਾ ਪੀਪੀਪੀ ਦੇ ਲੋਨਸ ਦੇ ਵਿੱਚ ਧੋਖਾਧੜੀ ਕਹਿ ਸਕਦੇ ਆ, ਜਾਂ ਗਲਤ ਸਟੇਟਮੈਂਟ, ਗਲਤ ਇਨਫੋਰਮੇਸ਼ਨ ਭਰਨ ਕਰਕੇ ਜਿਹੜੀ ਉਹ ਹੋਈ ਆ। ਸੋ ਜਿੰਨਾ ਹੋਰ ਵੀ ਲੋਕਾਂ ਨੇ ਹਰਜੋਤ ਸਿੰਘ ਜੀ ਭਰੇ ਆ, ਇਹਦਾ ਮਤਲਬ ਇਹ ਵੀ ਆ ਵੀ ਉਹ ਇੱਕ ਦੇ ਨਹੀਂ, ਕਈਆਂ ਦੇ ਪਿੱਛੇ ਜਿਹੜੇ ਉਹ ਜਾਣਗੇ। ਆਪਾਂ ਉਦੋਂ ਵੀ ਕਹਿੰਦੇ ਰਹੇ ਵੀ ਫੈਡਰਲ ਮਨੀ ਦੇ ਨਾਲ ਜਿਹੜਾ ਧੋਖਾਧੜੀ ਕਰਨੀ ਆ ਉਹ ਫਿਰ ਲੰਮੀ ਰੇਸ ਦੇ ਵਿੱਚ ਕਿਤੇ ਨਾ ਕਿਤੇ ਨੁਕਸਾਨਦੇਹ ਸਾਬਤ ਹੋ ਸਕਦੀ ਆ। ਪਰ ਨਿਊਯਾਰਕ ਦੇ ਬਲਤੇਜ ਬਰਾੜ 42 ਸਾਲਾਂ ਦੇ ਨੂੰ ਇਸ ਪੀਪੀਪੀ ਲੋਨਸ ਦੇ ਮਾਮਲੇ ਦੇ ਕਰਕੇ ਜਿਹੜੀ ਆ ਉਹ ਹੁਣ 2 ਸਾਲ ਦੀ ਸਜ਼ਾ ਸੁਣਾਈ ਗਈ ਆ। ਸੋ ਬਹੁਤ ਸਾਰੇ ਲੋਕ ਫੜ ਹੋ ਰਹੇ ਆ। ਉਦੋਂ ਵੀ ਸਾਨੂੰ ਸਟਾਕਟਨ, ਸੈਕਰਾਮੈਂਟੋ ਏਰੀਏ ਤੋਂ ਬਹੁਤ ਕਾਲਸ ਆਉਂਦੀਆਂ ਸੀਆਂ ਉਹਨਾਂ ਲੋਕਾਂ ਦੀਆਂ ਜਿਹਨੇ ਕਦੇ ਕੰਮੇ ਨਹੀਂ ਕੀਤਾ, ਬਜ਼ੁਰਗ ਹੈਗੇ ਆ, ਉਹਨਾਂ ਨੂੰ ਕਈਆਂ ਨੇ ਝੂਠ ਬਣਾ ਕੇ ਵੀ ਜੀ ਇਹਨਾਂ ਦਾ ਤਾਂ ਚਾਈਲਡ ਕੇਅਰ ਦਾ ਬਿਜ਼ਨਸ ਸੀ, ਲੈਂਡਸਕੇਪਿੰਗ ਦਾ ਜਾਂ ਇਦਾਂ ਦਾ ਕਰਕੇ ਸੋਲ ਪ੍ਰੋਪਰਟਾਇਰ ਜਿਹੜੇ ਹੈਗੇ ਆ ਸ਼ੋਅ ਕਰਕੇ $10,000 $20,000 ਲੈ ਲੈ ਉਹ। ਸੋ ਇਹੀ ਕੰਮ ਸੀਗਾ। ਉਹਦਾ ਆਪਾਂ ਰੇਡੀਓ ਤੇ ਸਾਰਿਆਂ ਨੂੰ ਵਾਰਨਿੰਗ ਦਿੰਦੇ ਰਹੇ ਆ ਵੀ ਭਾਈ ਇਹ ਕੰਮ ਨਾ ਕਰੋ, ਇਹ ਕਿਤੇ ਨਾ ਕਿਤੇ ਤੁਸੀਂ ਅੜਿੱਕ ਕੇ ਆਓਗੇ, ਕਿਉਂਕਿ ਫੈਡਰਲ ਗਵਰਨਮੈਂਟ ਦਾ ਮਨੀ ਹੈਗਾ ਆ। ਤੇ ਮੈਨੂੰ ਲੱਗਦਾ ਨਹੀਂ ਹਜੇ ਡੌਜ ਡਿਪਾਰਟਮੈਂਟ ਇੱਧਰ ਨੂੰ ਪੀਪੀਪੀ ਲੋਨ ਨਾਲ ਨੂੰ ਹੋਈ ਆ। ਜੇ ਕਿਤੇ ਹੋ ਗਈ ਤਾਂ ਬਹੁਤ ਸਾਰੇ ਲੋਕ ਰਗੜੇ 'ਚ ਆਣੇ ਹੈਗੇ ਆ।